ਡਰੀ ਤਾਂ ਨਹੀਂ? ਮੈਂ ਕੋਈ ਬੱਚੀ ਨਹੀਂ ਹੈਗੀ ਜਿਹੜੀ ਡਰ ਜਾਵਾਂ। ਮੈਨੂੰ ਪਤਾ ਹੈਗਾ ਕਿ ਮੇਰੇ ਦਿਓਰ ਨੂੰ ਹੀ ਬਾਂਦਰਾਂ ਵਾਲੀਆਂ ਆਦਤਾਂ ਪਈਆਂ ਹੋਈਆਂ ਨੇ ਕੰਧਾਂ ਟੱਪਣ ਦੀਆਂ। ਇਧਰੋਂ ਬੂਹਾ ਹੈਗਾ, ਬੂਹੇ ਥਾਣੀ ਆ ਜਾਂਦਾ, ਮੌਤ ਪੈਂਦੀ ਸੀ ਤੈਨੂੰ ਇਧਰੋਂ ਆਂਦੇ ਆ। ਉਹ ਵਰਜਾਏ ਦਰਸਲ ਗੱਲ ਇਹ ਹੈ, ਮੈਂ ਕਾ ਤਾਂ ਟੱਪੀ ਹੈ ਤਾਂ ਕਿ ਮੈਨੂੰ ਤਜਰਬਾ ਹੋ ਜਾਵੇ, ਕੱਲ ਨੂੰ ਲੋਕਾਂ ਦੀ ਕਾਰ ਟੱਪਣੀ ਪਵੇ ਮੈਨੂੰ ਕੋਈ ਛੇਤੀ ਫਾਦ ਨਾ ਸਕੇ। ਪੁੱਤਰ ਇਹ ਘਰ ਦੀ ਕੰਧ ਟੱਪਿਆ ਹੈ, ਜੇ ਕਿਸੇ ਪਿੰਡ ਦੇ ਘਰ ਦੀ ਤੂੰ ਕੰਧ ਟੱਪੇਗਾ ਨਾ ਤੇ ਅਗਲੇ ਮਾਰ ਮਾਰ ਕੇ ਤੇਰੇ ਕੰਨਾਂ ਥਾਣੀ ਧੂ ਨਾ ਕੱਢ ਦੇਣਗੇ। ਹੈ ਵਰਜਾਈ ਇਹ ਵੀ ਰੋਲਾ ਹੁੰਦਾ ਹੈ? ਹਾਂ, ਜਦੋਂ ਦੋ ਥੁੰਨਾਂ ਤੇ ਲੱਗੀਆਂ ਨਾ ਤੇ ਤੈਨੂੰ ਸਾਰਾ ਹੀ ਪਤਾ ਚੱਲ ਜਾਏਗਾ ਤੇ ਅਕਲ ਆ ਜਾਏਗੀ। ਵਰਜਾਏ ਮੋਰ ਇਸ ਗੱਲ ਨੂੰ ਮਾਰ ਬੱਗਾ, ਦੱਸ ਕਿੱਥੇ ਗਿਆ ਹੈ ਭਰਾ ਜੱਗਾ? ਉਹ ਬਾਹਰ ਗਿਆ ਹੈਗਾ ਤੇਰਾ ਅੱਬਾ ਕਿਸੇ ਕੰਮ। ਵਰਜਾਈ ਉਹ ਸਿਰਫ ਤੈਨੂੰ ਟਰੱਕ ਦੀ ਬੱਤੀ ਮਗਰ ਲਾਏ ਬੰਦੇ, ਤੈਨੂੰ ਅਸਲ ਗੱਲ ਮੈਂ ਦੱਸਣਾ ਹੈ। ਕੀ ਮਤਲਬ ਹੈ ਤੇਰਾ ਗੱਲ ਕਰਨ ਦਾ? ਫਿਰ ਦੱਸ। ਮੋੜ ਸੋਹਣ ਆਇਓ ਸੋਹਣੀ ਨਹੀਂ ਮਨ ਮੋਹਣੀ ਡਾਰੀਆਂ ਵਾਲੀ ਬੱਖੂ ਦੀ ਧੀ, ਉਹਦੇ ਨਾਲ ਅਗਲੀ ਗੱਲ ਤਾਂ ਮੋੜ ਤੈਨੂੰ ਸੋਰ ਲੱਗ ਗਈ ਸੀ ਵਰਜਾਈ। ਬਕਵਾਸ ਬੰਦ ਕਰ ਵੇ। ਮੈਨੂੰ ਪਤਾ ਹੈਗਾ, ਉਹ ਮੈਨੂੰ ਦੱਸ ਕੇ ਗਿਆ ਹੈਗਾ, ਉਹ ਬਾਜ਼ਾਰ ਮੱਝਾਂ ਲੈਣ ਗਿਆ ਹੈਗਾ। ਨਾਲੇ ਮੈਨੂੰ ਮੇਰੇ ਬੰਦੇ ਉੱਤੇ ਮਾਣ ਹੈਗਾ, ਯਕੀਨ ਹੈਗਾ। ਤੂੰ ਕੀ ਮੇਰਾ ਮਾਂ ਪਿਓ ਵੀ ਆ ਕੇ ਕਹੇ ਨਾ ਮੇਰੇ ਬੰਦੇ ਦੇ ਬਾਰੇ ਕਿ ਉਹ ਗਲਤ ਹੈਗਾ ਤੇ ਮੈਂ ਤਦ ਵੀ ਨਾ ਮੰਨਾਂ। ਬਸ ਵਰਜਾਈ ਮੋੜ ਇਸੇ ਗੱਲ ਤੇ ਰਵੇਂ ਆਏ, ਉਦੋਂ ਤੂੰ ਪਿਟਣਾ ਹੈ ਜਦੋਂ ਜੱਗਾ ਫਿਰਾ ਤੇਰੇ ਸਿਰ ਤੇ ਦੂਈ ਸੌਕਣ ਲਿਆ ਕੇ ਬਾਸ ਸੀ। ਮੈਂ ਹੁਣ ਤੈਨੂੰ ਕਹਿਣੀ ਪਈਆਂ ਕਿ ਆਪਣੀ ਬਕਵਾਸ ਬੰਦ ਕਰ ਲੈ। ਇਹ ਮੇਰੀ ਬਕਵਾਸ ਬੰਦ ਕਰਾਈ ਰੱਖੀ, ਅੱਗੇ ਨੂੰ ਨਾ ਸਮਝਾਵੇਂ। ਹੁਣ ਐਂ ਕਰ, ਮੈਨੂੰ ਕੋਈ 150 ਸਿੱਟਾਂ ਵਾਸਤੇ ਲਾ ਤੇ ਮੁੜ ਹਰ ਖਬਰ ਜਿਹੜੀ ਜਿਵੇਂ ਵੀ ਹੋਈ ਮੈਂ ਤੈਨੂੰ ਫੌਰਨ ਲਿਆ ਕੇ ਦਿੱਤੀ ਕਰ ਜਿਵੇਂ ਉਹ ਪੁਰਾਣੇ ਜ਼ਮਾਨੇ 'ਚ ਰੇਡਵੇ ਹੁੰਦੇ ਆ। ਚੰਗਾ ਠੀਕ ਹੈ, ਦਫਾ ਹੋ ਜਾ ਹੁਣ ਪਰ। ਮੈਂ ਤਾਂ ਦਫਾ ਹੋ ਹੀ ਜਾਣਾ ਵਰਜਾਏ, ਲੇਕਿਨ ਕੀ ਹੈ ਜੇ ਅਸੀਂ ਚੰਗੀ ਗੱਲ ਤੁਹਾਨੂੰ ਦੱਸ ਦਿੰਨੇ ਆ ਤਾਂ ਸੁੱਤਾ ਪਿਆ ਗਾਂ ਦਾ ਪੁੱਤ ਵਿਚਾਰਾ ਥੱਕ ਗਿਆ ਹੋਣਾ ਫੇਰੀ ਕਰ ਕਰਕੇ। ਉਤਨੇ ਵੇਖ ਤਾਂ ਸਹੀ ਖਾਵਣ ਦੀ ਕੀ ਸ਼ਲੇ ਹੀ ਪਤਾ। ਬੜਾ ਕੁੱਚਾ ਬਲ ਦਾ ਬੱਚਾ ਭਾਈ, ਹਰ ਸ਼ਾ ਵੇਚ ਕਿੱਥੇ ਆ ਕੇ ਖਲੋਤਾ। ਕਾਸ਼ ਤੇਰੇ ਕੋਲ ਕਾਸ਼ਾ ਖਾਵਣ ਦੀ ਹੁੰਦੀ ਨਾ ਤੇ ਮੈਂ ਹੌਲੀ ਜਿਹੀ ਚਾਹ ਕੇ ਤੁੱਤੀ ਲੈ ਕੇ ਜਾਵਣਾ। ਬਹੁਤ ਮਜ਼ੇਦਾਰ ਹੈ ਨਾ, ਇਹ ਮੈਂ ਪਿਸ਼ਾਵਰ ਚ ਮੰਗਾਈ ਆ। ਕੌਣ ਹੈ? ਤੇਰਾ ਬਣਵਾਈਆ। ਮੇਰਾ ਬਣਵਾਈਆ ਤੇ ਫੈਸਲਾਬਾਦ ਰਹਿੰਦਾ। ਤੂੰ ਕਿਦੋਂ ਮੇਰਾ ਬਣਵਾਈਆ ਆ ਗਿਆ? ਮੇਰੀ ਸਵਾਣੀ ਭਲਾ ਤੇਰੀ ਕੀ ਲੱਗੀ? ਉਹ ਮੇਰੀ ਭੈਣ। ਤੇ ਮੈਂ ਮੁੜ ਤੇਰਾ ਬਣਵਾਈਆ। ਤੂੰ ਤਾਂ ਹਰ ਸ਼ਾ ਵੇਚੀ ਬਣਾ, ਨਹੀਂ ਤਾਂ ਮੈਂ ਤੈਨੂੰ ਵਟਾਊਂਗਾ ਮੂੰ 100 ਰੁਪਈਆ। 100 ਰੁਪਈਆ ਤੂੰ ਨਾ ਵਟਾ, ਆ ਮੇਰੇ ਸਾਜ ਦੀਆਂ ਪੀੜੀਆਂ ਲੈ ਬਣਾ ਮਿਹਨਤ ਦੇ। ਤੂੰ ਵੈਸੇ ਮੇਰੇ ਕੋਲ ਰਹਿ ਜਾ ਪੁੱਤਰ, ਮੇਰੇ ਘਰ ਦੇ ਕੰਮ ਕੁਮ ਕੀਤੀ ਰੱਖੀ। ਮੈਂ ਤੇਰੇ ਕੋਲ ਕਿਉਂ ਰਹਾਂ ਭਾਈ? ਨਾਲੇ ਤੂੰ ਜਿੰਨੀ ਮੈਨੂੰ ਮਹੀਨੇ ਦੀ ਤਨਖਾਹ ਦੇਣੀ ਹੈ ਨਾ, ਓਨੀ ਮੈਂ ਇੱਕ ਦਿਹਾੜੀਆਂ 'ਚ ਕਮਾ ਲੈਣੀ ਹੈ। ਪੂਰੇ ਪਿੰਡ ਦਾ ਟੁਕਰੇਲ ਤੂੰ ਹੈ ਤੇ ਮੈਨੂੰ ਤੂੰ ਕਿੱਥੋਂ ਸ਼ਈਆਂ ਖਵਾਸ ਹੈ? ਉਹ ਤੈਨੂੰ ਮੈਂ ਖਵਾ ਲੈਸਾ, ਤੇਰਾ ਕੀ ਹੈ? ਨਿਕੜੀ ਜਾਈ ਤੇ ਢਿੱਡੀ ਹੈ। ਤੈਨੂੰ ਮੈਂ ਵਸੋਲੀ ਦੇ ਛੱਡਣਾ, ਤੂੰ ਉਹਦੇ ਨਾਲ ਹੀ ਰਾਜ ਜਾਵਣਾ। ਆ ਪੀੜੀਆਂ ਤਾਂ ਤੂੰ ਦਿੰਦਾ ਨਹੀਂ ਤੇ ਵਸਲ ਕਿੱਥੋਂ ਦੇ ਸਕਦਾ? ਇਹ ਮੈਂ ਤੈਨੂੰ ਨਹੀਂ ਦੇ ਸਕਦਾ ਪੁੱਤਰ, ਮੈਂ ਆਦੀ ਬੇਗਮ ਵਾਸਤੇ ਲਈ ਜਾਣਾ। ਤੇ ਇੱਕ ਮਿੰਟ ਦੇ ਰੱਖਾ ਮੇਰੇ ਭੈਣ ਚ ਦੇ ਵੀ ਹੈ। ਨਾ ਤੈਨੂੰ ਨਹੀਂ ਦੇ ਸਕਦਾ। ਕਿਉਂ? ਇਹ ਨਹੀਂ ਦੇ ਸਕਦਾ, ਤੈਨੂੰ ਆਖੀ ਤਾਂ ਖਲਾ। ਪੈਸੇ ਦੇ ਦੇ ਯਾਰ। ਇਹ ਮੈਂ ਨਹੀਂ ਦੇ ਸਕਦਾ। ਉੱਥੇ ਬਹਿ ਜਾ, ਇੱਥੇ ਬਹਿ ਜਾ, ਬਹਿ ਜਾ ਇੱਥੇ। ਉਂਝ ਤਾਂ ਮੈਂ ਨਾਲ ਜਾਂਦਾ ਤੇ ਉਂਝ ਮੈਂ ਇੱਥੇ ਕੁੱਟੀ ਆਣਾ। ਉੱਥੇ ਤੈਨੂੰ ਹੱਥ 'ਚ ਬੌਖਰ ਦੇਸਾ ਤੇ ਘਰ ਦੀ ਸਫਾਈ ਕਰਾਈਸਾ, ਹੋਰ ਮੈਂ ਤੈਨੂੰ ਰਿਸ਼ਤਾ ਦੇਵਾਂ। ਅੱਛਾ, ਮੇਰੇ ਸਾਥ ਗੁੱਤਨੇ ਤੇਰੇ ਕੋਲ ਬੈਠੀ, ਰਿਸ਼ਤਾ ਮੈਂ ਲੈ ਲੈਦਾ। ਕੋਈ ਝਾੜ ਝੂੜ ਵੀ ਨਾ ਲਾਵਣ ਜਾਂਦਾ ਤੇਰੇ ਨਾਲ। ਓਏ ਆਪਾ ਉਹ ਵੀ ਕਰ ਲਿਖਾ, ਇਸ ਗੱਲ ਨੂੰ ਛੱਡ। ਤੇਰਾ ਦਿਲ ਹੈ ਪਰ ਨਹੀਂ ਮੰਨਤੇ। ਹਾਂ ਤੇਰੇ ਘਰ ਚੌਕੀਆਂ ਬੈਠੀਆਂ, ਅਗਰ ਜੀ ਵੱਟਾ ਸੱਟਾ ਕਰਨਾ ਪਵੇ ਤਾਂ ਦੇ ਲਈ ਸੈਂ। ਨਹੀਂ ਭਾਈ ਮੈਂ ਨਹੀਂ ਲੈਂਦਾ ਨਾ, ਮੈਂ ਵਿਆਹ ਕਰਾਉਣਾ ਜਾ ਆਦਾ ਕੰਮ ਕਰ। ਮੈਂ ਆਦੀ ਮਨਿਆਲ ਲੈ ਕੇ ਘਰੀ ਜਾਣੇ ਕਿ ਸਮਾਨ ਸਮੂਨ ਲੈ ਆਣਾ। ਚੰਗਾ ਮੋੜ ਲਿਖੇ ਲਾ, ਤੇਰਾ ਮੇਰੇ ਮੂੰਹ ਕਰੀ ਆ ਚਟਾਕ ਲਾਣਾ ਤੇ ਤੇਰ ਫਿੱਟੇ ਮੂੰਹ ਗੋਤੇ ਦਾ ਦੰਦਾ ਆੜਿਆ ਆ ਦੀਨਦਾਰ ਮੁਸੱਲੀ ਆ। ਚੱਲ ਬਟੇਰੇ ਓ ਜੱਗਾ ਬੇਗਮ ਸੁੰਦਰੀ, ਅਗਲੇ ਦੇ ਤੈਨੂੰ ਲਿਆ ਕੇ ਦਿੱਤੀ ਹੈ ਮੈਂ ਮੁੰਦਰੀ। ਆ ਹੁਣ ਤੇਰੇ ਵਾਸਤੇ ਲਿਆਂਦੀਆਂ ਨੇ ਪੀੜੀਆਂ, ਇਹਦੇ ਉੱਤੇ ਜਿਵੇਂ ਮਰਜ਼ੀ ਬਵੇਂ ਇਹ ਹਨ ਬੜੀਆਂ ਚੀੜੀਆਂ। ਜ਼ਬਾਨ ਤੋਂ ਥੋੜੀ ਸੰਭਾਲ ਕੇ ਮਾਰ,
ਪਹਿਲੇ ਤਾਂ ਮੈਨੂੰ ਇਹ ਦੱਸ ਬਣਵਾ ਕੇ ਤੋਂ ਨੇ ਲਿਆਂਦੀਆਂ ਕਿਸੇ ਦੀ ਚੋਰੀ ਕੀਤੀ ਨਹੀਂ ਵੇਖਾ ਮੇਰੀਆਂ ਕੁਚਾਈਆਂ ਤੇ ਕਿਸੇ ਦੇ ਬਾਲਾ ਦੀ ਛਾਤੇ ਆਇਆ ਖਲੋਤਾ ਇਹ ਦੱਸ ਕਹਿੰਦੀਆਂ ਚਾਹੀਆਂ ਨੇ ਬੜੀ ਤੂੰ ਨਜੂਮੀ ਦੀ ਧੀ ਹੈ ਤੈਨੂੰ ਪਤਾ ਲੱਗ ਹੀ ਗਿਆ ਕਿ ਪੀੜੀਆਂ ਚੋਰੀ ਕੀਤੀ ਵਦਾ ਜੇ ਤੈਨੂੰ ਪਤਾ ਲੱਗ ਹੀ ਗਿਆ ਤਾਂ ਮੈਂ ਤੈਨੂੰ ਦੱਸ ਦੇਣਾ ਵੀ ਕਹਿੰਦੀਆਂ ਚੋਰੀ ਕਰਕੇ ਲਿਆਂਦੀਆਂ ਕਹਿੰਦੀਆਂ ਚਾਹੀਆਂ ਨਹੀਂ ਨਾਜ਼ੀਨੀ ਕੰਨ ਪਾਟੀ ਔਰ ਫਗਿੱਡੀ ਉਹਦੇ ਬਾਲ ਲੈ ਕੇ ਬੈਠੇ ਹਨ ਬੂੜ ਦੇ ਗੁੱਤੇ ਦੇ ਨਾਲ ਖੇਡਦੇ ਬੈਠੇ ਹਨ ਦੋ ਉਹਨਾਂ ਦੇ ਮੂੰਹ ਤੇ ਗੱਤੀਆਂ ਉਹ ਰੋਂਦੇ ਰੋਂਦੇ ਅੰਦਰ ਵੜ ਗਏ ਤੇ ਮੈਂ ਚਾਹ ਕੇ ਉਹ ਰਾਤੀ ਲੈ ਕੇ ਆਇਆ ਪੂਤਨਾ ਸਾਹਿਬ ਆ ਜਿਹੜੀ ਤੁਸੀਂ ਹਰਕਤ ਕਰਤੇ ਆ ਖਲੋਤੇ ਨੇ ਨਾ ਆਪਾਂ ਕੋਈ ਨਹੀਂ ਨੇੜੇ ਲੱਗਣਾ ਜੇਲੇ ਨਾ ਸੀ ਇੱਥੇ ਆ ਗਈ ਉਹ ਕੱਲੀ ਕੰਨ ਪਾਟੀ ਨਹੀਂ ਹੋ ਜਾ ਪਾਟੀ ਇਹ ਪਈ ਜੇ ਉਹ ਸਾਖਾ ਵੀ ਤੁਸੀਂ ਪੀੜੀਆਂ ਚਾਹ ਕੇ ਲਾਇਆ ਨੇ ਮੈਂ ਕਿਹਾ ਬਹਿਣਾ ਮੇਰੇ ਨਾਲ ਮੱਥਾ ਨਾ ਲਾ ਭੂਤ ਨਾ ਜਾਣੇ ਤੇ ਤੂੰ ਜਾਣੇ ਉਹਦੇ ਮੁੜ ਅੱਗੂ ਲਾ ਕੇ ਟੂਰੇ ਅੱਗੂ ਮੈਨੂੰ ਐਵੇਂ ਟੋਰ ਸੀ ਉਸ ਕੋ ਮੈਨੂੰ ਮਸੀਤ ਚ ਲਾ ਜਾਵਣਾ ਵੀ ਮੈਨੂੰ ਕਸਮ ਦੇ ਜ਼ਿਆਦਾ ਕਿਰੇ ਸਿਤਾਬ ਦੀਆਂ ਦੋ ਪੀੜੀਆਂ ਲੈ ਕੇ ਵਗ ਜਾ ਸੀ ਮੈਂ ਕਹਿੰਦੀ ਮਾਜੀ ਖੋਲ ਕੇ ਲਿਆਂਦੀ ਜਿਹੜੀ ਇੱਥੇ ਆ ਕੇ ਚਗਲ ਚਗਲ ਉਸ ਕਰਨੀ ਮੇਰੇ ਨਾਲ ਮੈਂ ਜਿਖੋਲੀ ਐ ਮਾਇਓ ਦੀ ਇੱਕ ਚੋਰੀ ਨਾਲ ਸੀਨਾ ਜ਼ੋਰੀ ਉਹਨਾਂ ਦੀ ਚੀਜ਼ਾਂ ਚਾਹ ਕੇ ਤੂੰ ਆ ਖਲੋਤਾ ਤੇ ਨਾਲ ਤੇ ਚਾਰ ਪੰਜ ਸੁਣਾਈ ਸੇ ਤੂੰ ਤੇਰਾ ਪਾਣੀ ਅੱਜ ਘਰ ਮੈਂ ਸਮਝ ਮੇਰਾ ਪਾਣੀ ਵਿੱਚ ਘਰ ਉਸ ਇੱਥੇ ਆ ਕੇ ਬਦਤਮੀਜ਼ੀ ਕੀਤੀ ਨਾ ਵੇਖੀ ਮੈਂ ਵੀ ਸਾਵੇਂ ਸਾਫ ਤਰ੍ਹਾਂ ਦੇ ਉੱਡ ਕੇ ਮੱਥੇ ਚ ਲੱਗਣਾ ਐਵੇਂ ਤੂੰ ਸੱਪ ਵਾਲੀ ਕਰਵੜ ਤੋਂ ਦੇ ਮੱਥੇ ਦੇ ਵਿੱਚ ਵੱਜ ਸੇ ਇਹ ਪੁਰਾਣੇ ਬੋਰਸ਼ ਤਰ੍ਹਾਂ ਤੂੰ ਮੂੰਹ ਲਿੰਗਾ ਸਿੱਧਾ ਨਾ ਕਰ ਉਹ ਤੈਨੂੰ ਤਾਂ ਐਂ ਤਕਲੀਫ ਹੁੰਦੀ ਪਈ ਜਿਵੇਂ ਤੇਰੀ ਮੈਂ ਭੈਣ ਦੀ ਚਾਹ ਕੇ ਆ ਗਿਆ ਵਾਂ ਇਹਦੇ ਸ਼ੱਕ ਵਾਲੀ ਗੱਲ ਹੀ ਕੋਈ ਨਹੀਂ ਉਹ ਸਹੇਲੀਆਂ ਬਹਿਣਾ ਆਉਂਦੀਆਂ ਨੇ ਇਵੇਂ ਸਮਝੋ ਮੇਰੀ ਭੈਣ ਹੀ ਹੈ ਭਾਈ ਚਲੋ ਭਾਈ ਭੈਣ ਹੀ ਤੇ ਤੂੰ ਬਣਾਈ ਰੱਖ ਮੈਂ ਤਾਂ ਬਣਾਈਂਦਾ ਨਹੀਂ ਐਂ ਅੱਗੋਂ ਹਟ ਮੈਂ ਪੇਟੀ ਇਹ ਸੱਟੂਆਂ ਪੇਟੀ ਮੇਰੀ ਦੇ ਵਿੱਚ ਨਾ ਸੱਟੇ ਜੇ ਸਬੂਤ ਹੋ ਗਈ ਤਾਂ ਸਕਣਾ ਤੂੰ ਚਾਹਤੇ ਆਈ ਹੈ ਚਲੋ ਤੂੰ ਆਦੀ ਪੇਟੀ ਚ ਨਾ ਰੱਖਾਂ ਦੇ ਜਿਹੜਾ ਮੈਨੂੰ ਪਿਓ ਦਿੱਤਾ ਹੈ ਨਾ ਟਰੰਗ ਬਗੈਰ ਕੁੰਡੇ ਤੋਂ ਵਿੱਚ ਰੱਖ ਦੇ ਤੂੰ ਉਹਦੇ ਚ ਨਾ ਰੱਖ ਐ ਪਿੱਛਾ ਲਗਾ ਜਾ ਤੇ ਉਹ ਰਾਹ ਦੇ ਵਿੱਚ ਰੱਖ ਪਰ ਆਦਾ ਫੋ ਭੂਤਨਾ ਅੰਦਰ ਨਾ ਬੜੇ ਪੀਜਾ ਮੈਂ ਕਰਾਂ ਮੈਂ ਮੋਰ ਹੁਣਾ ਤੈਨੂੰ ਦੱਸਾਂ ਅੱਜ ਇੱਕ ਗੱਲ ਤੇ ਦੱਸ ਮੈਨੂੰ ਹਾਂਜੀ ਪੁੱਛੋ ਜੀ ਕਿਹੜੀ ਗੱਲ ਪੁੱਛਣੀ ਆ ਮੇਰੇ ਮੱਖਣ ਦੇ ਪੇੜੇ ਆ ਕਿੱਥੋਂ ਆਏ ਅਗੇ ਕਿੱਥੇ ਗਿਆ ਆ ਜਿਹੜਾ ਖਲੋਤਾ ਆ ਇਹਦੀ ਭੈਣ ਤੇ ਦੇ ਰੱਖਣ ਗਿਆ ਬਈ ਕਿਦੇ ਗਿਆ ਤੈਨੂੰ ਦੱਸ ਤੇ ਗਿਆ ਡੰਗਰ ਖਰੀਦਣ ਗਿਆ ਡੰਗਰ ਖਰੀਦਣ ਗਿਆ ਹੈਗਾ ਮੈਨੂੰ ਵੀ ਪਤਾ ਹੈਗਾ ਓਏ ਆਹੋ ਡੰਗਰ ਮੈਂ ਲੈ ਕੇ ਆਉਣਾ ਹਾਂ ਬਾਈ 5-7 ਤੂੰ ਰਹਿ ਗਈ ਇਸ ਵਜ੍ਹਾ ਤੋਂ ਮੈਂ ਖਰੀਦਿਆ ਨਹੀਂ मैंने अंदर ये पान था तो भरी है बंदे मननी नहीं मेरी ਓ ਗੱਚੀ ਬੜਾ ਤੂੰ ਚੱਲ ਘਰੇ ਰੋਟੀ ਖਾ ਤੇ ਮੈਂ ਆਂਦਾ ਪਿਆ 2 ਘੰਟਿਆਂ ਤਾਈਂ ਤੇ ਕੋਈ ਹੋਰ ਜਾ ਕੇ ਡੰਗਰ ਵੇਖ ਲੈਣ ਤੂੰ ਤਾਂ ਇੱਥੇ ਟਾਈਮ ਮੇਰੇ ਪੈਰ ਕੱਟਣ ਨੂੰ ਲੱਗਿਆ ਖੜਦਾ ਮੈਂ ਕਿਵੇਂ ਲੈ ਲਵਾਂ ਮਹਿੰਗੇ ਡੰਗਰ ਚ 2-4 ਹਜ਼ਾਰ ਬਚਦਾ ਲੱਖ ਰੁਪਇਆ ਨਹੀਂ ਬਚਦਾ चलो ठीक है मैं वो जाना मैं ढूंढ तार ले उठा आ जा ਉਹ ਮੈਂ ਧਰੇ ਤੇਰੇ ਆਦਤ ਮਾਰਦਾ ਦਫਾ ਹੋ ਤੂੰ ਨਾ ਜਗਿਆ ਡੰਗਰ ਵੇਖਣ ਨਹੀਂ ਸੀ ਗਿਆ ਤੂੰ ਨਾ ਕੁੜੀਆਂ ਵੇਖਣ ਗਿਆ ਸੀ ਮੈਨੂੰ ਸੱਚੀ ਗੱਲ ਕਰ ਮੈਨੂੰ ਸਾਰਾ ਹੀ ਪਤਾ ਚੱਲ ਗਿਆ ਮੈਂ ਵਪਾਰੀ ਆ ਕੋਠੇ ਵਾਲਾ ਨਹੀਂ ਆ ਵੀ ਜਿਹੜਾ ਕੁੜੀਆਂ ਵੇਂਦਾ ਵਾ ਨਾ ਮੈਂ ਡੰਗਰ ਹੀ ਵੇਖਣ ਗਿਆ ਅੱਜ ਇਹ ਕਿਕੜੀ ਹੋਵੇਗੀ ਮੈਨੂੰ ਤੂੰ ਇਸ ਗੱਲ ਦਾ ਨਿਆਂ ਦੇਂਗਾ ਓਏ ਹੋਏ ਓ ਮੂੰਹ ਸੰਭਾਲ ਕੇ ਗੱਲ ਕਰ ਤੂੰ ਕਿਵੇਂ ਦੀਆਂ ਗੱਲਾਂ ਕਰਦੀ ਪਈ ਐ ਜੱਟਾ ਕਿਉਂ ਮਾਰਦੀ ਪਈ ਸ਼ਰੀਕਾਂ ਵਾਲੀਆਂ ਸੱਟਾਂ ਓ ਤੈਨੂੰ ਕਹਿਣਾ ਕੰਜਰ ਪਾਟ ਸੱਟਿਆ ਏ ਮੈਨੂੰ ਕਿਸੇ ਨੇ ਵੀ ਨਹੀਂ ਪੱਟਿਆ ਹੈਗਾ ਤੇਰਾ ਭਰਾ ਤੇ ਝੂਠ ਨਹੀਂ ਨਾ ਮਾਰਦਾ ਹੈਗਾ ਉਹਨੇ ਆ ਕੇ ਮੈਨੂੰ ਦੱਸਿਆ ਹੈਗਾ ਕਿ ਉਹ ਸੋਹਣੀ ਵੱਲ ਜਾਂਦਾ ਹੈਗਾ ਆਈ ਲੱਖਾ ਓ ਤੂੰ ਮੇਰੇ ਭਰਾ ਦਾ ਯਕੀਨ ਕੀਤੀ ਖਲੋਤੀ ਐ ਚੁੱਪੀ ਤੇ ਇਹ ਚੁੱਪੀ ਬੜਾ ਬੇਗੈਰਤ ਹੈ ਇਹ ਕਿੰਨਾ ਚਿਰ 2-4 ਕੂੜ ਨਾ ਮਾਰੇ ਇਹਨੂੰ ਰੋਟੀ ਹਜਮ ਨਹੀਂ ਆਉਂਦੀ ਔਰ ਸੋਹਣੀ ਬੱਖੂ ਦੀ ਧੀ ਹੈ ਤੇ ਜਿਹੜਾ ਮੇਰੇ ਨਾਲ ਤੋਤੀ ਹੈ ਸ਼ਰਗਿਰਦ ਮੇਰਾ ਇਹਦੀ ਉਹ ਸਵਾਣੀ ਹੈ ਮੇਰੀ ਉਹ ਵਰਜਾਈ ਹੋਈ ਮੈਂ ਉਹਦੇ ਲਈ ਬੁਰੀ ਅੱਖ ਨਾਲ ਵੇਖਾਂ ਤੇ ਮੇਰੇ ਵਾਸਤੇ ਕੋਈ ਚੰਗਾ ਹੈ ਮੈਨੂੰ ਨਾ ਭੁੱਲੀ ਪਾ ਮੈਨੂੰ ਸਾਰਾ ਪਤਾ ਚੱਲ ਗਿਆ ਹੈਗਾ ਮੈਨੂੰ ਸੱਚੀ ਤੇ ਸਿੱਧੀ ਜਿਹੜੀ ਗੱਲ ਹੈਗੀ ਹੈ ਉਹ ਦੱਸ ਜਿਹਦਾ ਮੈਨੂੰ ਪਤਾ ਹੈਗਾ ਹੁਣ ਇਹਨਾਂ ਗੱਲਾਂ ਤੇ ਪੜਦੇ ਨਾ ਪਾ ਉਹ ਕਿਹੜਾ ਕੰਜਰ ਪੜਦੇ ਪੜਦਾ ਪਿਆ ਤੂੰ ਉਸ ਦਰਅਸਲ ਨਾ ਮੈਨੂੰ ਜ਼ਲੀਲ ਕਰਨਾ ਚਾਹਨੀ ਹੈ ਮੈਨੂੰ ਤੂੰ ਸਾਰਿਆਂ ਕੇ ਝੁਕਾਣਾ ਚਾਹਨੀ ਹੈ ਮੇਰਾ ਨੱਕ ਵੱਡੀ ਖਲੋਤੀ ਹੈ ਤੂੰ ਗੱਲ ਕਰਕੇ ਮੈਂ ਇਹ ਕਦੇ ਸੋਚਿਆ ਹੀ ਨਹੀਂ ਹੈ ਜਿਹੜੀਆਂ ਤੂੰ ਗੱਲਾਂ ਕਰਦੀ ਪਈ ਹੈ ਇਹ ਮੈਂ ਵੀ ਨਹੀਂ ਸੀ ਸੋਚਿਆ ਹੈਗਾ ਜਿਹੜੀਆਂ ਤੂੰ ਹਰਕਤਾਂ ਕਰਦਾ ਫਿਰਨਾ ਹੈਗਾ ਨੱਕ ਮੈਂ ਨਹੀਂ ਤੂੰ ਮੇਰਾ ਵਢਾ ਛੱਡਿਆ ਹੈਗਾ ਮੇਰੀ ਬਲਾਦਰੀ ਚ ਹੌਲੀ ਬੋਲ ਲੋਕਾਂ ਨੂੰ ਸੁਣਾਉਂਦੀ ਪਈ ਹੈ ਮਾਤਨ ਵਾਲਾ ਬੰਦਾ ਬਣ ਜਾ ਮੈਂ ਟੱਕਰ ਮਾਰ ਕੇ ਮਾਰ ਜਾਸਾ ਜਿਹੜੇ ਤੂੰ ਇਹ ਹੱਥ ਮੇਰੇ ਨਾਲ ਰੱਖੀ ਖਲੋਤੀ ਹੈ ਮਾਰ ਕੇ ਮਾਰ ਮੈਨੂੰ ਪਤਾ ਹੈਗਾ ਨਾ ਤੂੰ ਟੱਕਰ ਮਾਰਨੀ ਤੇ ਨਾ ਤੂੰ ਮਰਨਾ ਜਿੰਨੀ ਤਿੱਕਰ ਉਹਦੇ ਨਾਲ ਤੂੰ ਨਿਕਾਹ ਨਹੀਂ ਕਰਨਾ ਤਾਰ ਪਿੱਟੇ ਮੂੰਹ और ਮੈਨੂੰ ਪੱਕ ਹੋ ਗਿਆ ਕਿ ਤੇਰਾ ਉਹਦੇ ਨਾਲ ਹੈ ਕੁਛ ਹੈ ਕਿ ਤੂੰ ਉਹਦੇ ਨਾਲ ਵਿਆਹ ਕਰਾਇਆ ਹੋਇਆ ਜਿਹਦੀ ਖਾਤਰ ਤੂੰ ਮੇਰੇ ਉੱਤੇ ਹੱਥ ਚੁੱਕਿਆ ਹੈਗਾ ਇਹਨਾਂ ਚੁਪੇੜਾ ਦਾ ਮੈਂ ਹੁਣ ਤੈਨੂੰ ਮੁੱਲ ਪਾ ਕੇ ਦੱਸਾਂਗੀ ਮੈਂ ਕੱਲ ਮਾਰ ਸਕਦਾ ਤੈਨੂੰ
ਨਹੀਂ ਦਫਾ ਹੋ ਅੰਦਰ। ਮੈਂ ਤੇਰੇ ਘਰ ਚ ਰਹਿਣਾ ਕੋਈ ਨਹੀਂ। बेगम चुटकी किवें परेशान होके बैठी की होया जी ਤੇਰਾ ਮਰਨਾ ਪਾਈ ਬੈਠੀ मरना पाया दे वड्डियां दा जिन्ना मैनू छिंग जी मरड़ दित्ती है ਜੇ ਮੈਂ ਛੇਂਗਾ ਨਾ ਤੇਰਾ ਧੰਨੀ ਦਾ ਸਾਨ ਤੂੰ ਵੀ ਕੋਈ ਨੀ ਪੁਰਾਣੇ ਬਕੈਨ ਦੇ ਮੋਢਾ ना नहीं ना अब मेरे सुख चैन दे मसवाक आ तेरे ना मजाक करना तो गुस्सा कर लेनी है ए कमली जाई कि नहीं ਜੇ ਮੈਂ ਕਮਲੀ ਹਾਂ ਨਾ ਤੇ ਐਡਾ ਸਿਆਣਾ ਤੂੰ ਵੀ ਕੋਈ ਨਹੀਂ 15 ਮਿੰਟ ਦਾ ਤੂੰ ਮੈਨੂੰ ਕਹਿ ਕੇ ਗਿਆ ਕਿ ਮੈਂ ਹੁਣੇ ਆਂਦਾ ਪਿਆ 7 ਘੰਟੇ ਬਾਅਦ ਤਸ਼ਰੀਫ ਲੈ ਕੇ ਆ ਕਿੱਥੇ ਰਹਿ ਨਹੀਂ ਦੇਰ और लियाकू नाई नहीं है हाँ। ओने दुकान दे इफ्तिताह कीता तो खलो के मैं टाकी खड़ता रही हां माशाल्लाह क्या बात है तो गोए दा खेता कोई नहीं भी गोया भी अपा जाके चुकना तो तेने मगर क्या जो छड़ के कोई तो सट ले तू मुंह फाड़ के बैठी है ए मुंह फैट बैठी मेरे को तो गोए को चुके नहीं जाते समझ आई ना ओ प्याज चुकना है तो चुक लो वरना मैं घर चली घर चली है वाह भाई वाह सब बनता नहीं जाएगी घर चली है ਓਹੋ ਮੇਰੀ ਭੈਣ ਕਿਉਂ ਪਰੇਸ਼ਾਨ ਹੁੰਦੀ ਪਈ ਐ ਓਏ ਘਰਾਂ ਦੇ ਵਿੱਚ ਮਾੜੀਆਂ ਮੋਟੀਆਂ ਹੁੰਦੀਆਂ ਰਹਿੰਦੀਆਂ ਜਿਹੜੇ ਬੰਦੇ ਹੁੰਦੇ ਨਾ ਉਹ ਆਦਤ ਤੋਂ ਮਜਬੂਰ ਹੁੰਦੇ ਨੇ ਅਗਰ ਨਵੀਂ ਆਦਤ ਤੋਂ ਮਜਬੂਰ ਹੋ ਜਾਵੇ ਨਾ ਤੇ ਇਸ ਤਰੀਕੇ ਘਰ ਨਹੀਂ ਵਸਦੇ ਚੰਗਾ ਹੈ, ਉੱਜੜ ਜਾਣ ਨਾ ਤੇ ਉਹ ਚੰਗੇ ਨੇ। ਉਹਦਾ ਜਿਹੜਾ ਭਰਾ ਹੈ ਨਾ ਚੁੱਪੀ, ਉਹਨੂੰ ਕੋਈ ਹੋਰ ਗੱਲ ਆਂਦੀ ਨਹੀਂ। ਉਹ ਜਦੋਂ ਮੈਨੂੰ ਟੱਕਰਦਾ ਹੈਗਾ ਨਾ ਉਸ ਤੋਂ ਸੋਹਣੀ ਦੇ ਬਾਰੇ ਮੈਨੂੰ ਰਿਪੋਰਟਾਂ ਦਿੰਦਾ ਹੈ। ਅਗਲੇ ਦਿਨ ਜੱਗਾ ਮਰੀ ਗਿਆ ਹੈਗਾ, ਉਹਨੇ ਮੈਨੂੰ ਦੱਸਿਆ ਹੈਗਾ ਕਿ ਉਹ ਜਿਹੜਾ ਮਰੀ ਨਹੀਂ ਗਿਆ ਹੈਗਾ ਉਹ ਤਾਂ ਸੋਹਣੀ ਦੀ ਢਾਰੀ ਤੇ ਗਿਆ ਹੋਇਆ। ਮੈਂ ਕਿਵੇਂ ਗੱਲਾਂ ਤੁਹਾਨੂੰ ਮੰਨ ਲਵਾਂ? ਓ ਮੇਰੀ ਭੈਣ ਕਿਹੜੇ ਬੰਦੇ ਦੀ ਗੱਲ ਕਰਨਦੀ ਪਈ ਐ ਉਹ ਤਾਂ ਜਹਾਨ ਦੀ ਡੂਗੇ ਜਿੰਦਾ ਨਾ ਤੂੰ ਲੈ ਜਾਣੀ ਚੁੱਪੀ ਦਾ ਦਰਸਲ ਉਹ ਲੱਗੋਇਆ ਇੰਸ਼ੋਰੇ ਤੇ ਜਿੰਨੇ ਤੱਕ ਉਹਨੂੰ ਸ਼ੋਰਾ ਨਾ ਲੱਭੇ ਉਹਨੇ ਤੱਕ ਉਹਦਾ ਗੁਜ਼ਾਰਾ ਨਹੀਂ ਹੁੰਦਾ। ਤੂੰ ਉਹਦੀ ਗੱਲਾਂ ਤੇ ਨਾ ਲੱਗ ਆਪਦੇ ਘਰ ਨੂੰ ਘਰ ਸਮਝ। ਵੇ ਭਰਾਵਾ ਮੈਂ ਤੇਰੀਆਂ ਗੱਲਾਂ ਕਿਵੇਂ ਮੰਨ ਲਵਾਂ? ਮੈਂ ਜੇ ਜੱਗੇ ਨੂੰ ਕਿਹਾ ਹੈਗਾ ਕਿ ਤੂੰ ਨਿਆਂ ਦੇ ਤੇ ਵੇ ਅਗਰ ਉਹ ਸੱਚਾ ਹੁੰਦਾ ਤਾਂ ਨਿਆਂ ਦਿੰਦਾ ਨਾ। ਨੇ ਜੱਟਾ ਕਿਉਂ ਕਮਲੀਆਂ ਗੱਲਾਂ ਮਾਰਦੀ ਬੈਠੀ ਐ? ਸਿਆਣੀ ਸਵੱਡੀ ਹੋ ਕੇ ਓਏ ਹੱਕ ਦਾ ਹੀ ਨਹੀਂ ਆ ਤੇ ਹਨਕ ਦਾ ਹੀ ਨਹੀਂ ਆ ਹੁੰਦਾ। ਹੋ ਸਕਦਾ ਤਾਂ ਨਾ ਤੈਨੂੰ ਕਸਮ ਦੇਂਦਾ ਹੋਵੇ ਉਹ ਨਾ ਕੱਲ ਨੂੰ ਕੋਈ ਸਾਡਾ ਨੁਕਸਾਨ ਨਾ ਹੋ ਜਾਵੇ। ਹਾਂ ਇਸ ਗੱਲੋਂ ਤਾਂ ਮੇਰਾ ਬਣਵਾਈਆ ਸੱਚਾ ਹੈ। ਉਹ ਕਸਮ ਤਾਂ ਨਹੀਂ ਦਿੰਦਾ ਪਿਆ ਵੀ ਹੋ ਸਕਦਾ ਸਾਡੇ ਘਰ ਦਾ ਕੋਈ ਨੁਕਸਾਨ ਹੋ ਜਾਵੇ। ਤੇ ਬਾਕੀ ਜਿਹੜੀ ਮੇਰੀ ਭੈਣ ਹੈ ਇਹਦਾ ਤਾਂ ਦਿਮਾਗ ਹੀ ਨਹੀਂ ਕੰਮ ਕਰਦਾ, ਵੈਸੇ ਹੀ ਬੁੱਟ ਹੋਈ ਪਈ ਹੈ। ਮੈਂ ਬੁੱਟ ਛੁੱਟ ਕੋਈ ਨਹੀਂ ਹੈਗੀ। ਜਿਹੜਾ ਉਹਦਾ ਭਰਾ ਹੈਗਾ ਨਾ ਮੈਨੂੰ ਉਹਦੇ ਤੇ ਯਕੀਨ ਹੈਗਾ, ਉਹ ਝੂਠ ਨਹੀਂ ਬੋਲ ਸਕਦਾ ਹੈਗਾ। ਓਏ ਉਹ ਕੋਈ ਬਾਲ ਮਸੀਤ ਤੇ ਪੜਾਈਂਦਾ ਰਹਿੰਦਾ ਜਿਹਦੀ ਗੱਲ ਤੇ ਤੂੰ ਯਕੀਨ ਕੀਤੀ ਖਲੋਤੀ ਐ। ਉਹ ਤੈਨੂੰ ਚੰਗਾ ਭਲਾ ਪਤਾ ਉਹਦਾ ਕੱਲ ਪੂਰਾ ਸੂਰਾ ਹੋ ਸਕਦਾ ਉਹਦੇ ਮੂੰਹ ਚ ਬਾਈ ਚਾਂਸ ਗੱਲ ਨਿਕਲ ਗਈ ਹੋਵੇ। ਬਾਈ ਚਾਂਸ ਇੱਕ ਵਾਰੀ ਬੰਦਾ ਗੱਲ ਕਰਦਾ ਹੈ, 2 ਵਾਰੀ ਗੱਲ ਕਰਦਾ ਹੈ। ਉਹ ਤੇ ਦਿਹਾੜੀ ਦੇ ਵਿੱਚ ਮੈਨੂੰ 10-10 ਵਾਰੀ ਜਿਹੜੇ ਨੇ ਉਹ ਸੋਹਣੀ ਦੇ ਸੁਨੇਹੇ ਦਿੰਦਾ ਤੇ ਤਾਨੇ ਦਿੰਦਾ ਹੈਗਾ। ਫਿਰ ਉਹਨੂੰ ਮੈਂ ਬਾਈ ਚਾਂਸ ਕਿਵੇਂ ਮੰਨ ਲਵਾਂ? ਓ ਮੇਰੀ ਭੈਣ ਦਰਸਲ ਰੋਲਾ ਏ ਤੂੰ ਗੱਲ ਦੀ ਬਰੀਕੀ ਚ ਨਹੀਂ ਜਾਂਦੀ ਪਈ ਏ। ਉਹ ਜਿਹੜਾ ਗੋਲਾ ਉਹ ਹੋਇਆ ਖੜਾ ਤੁਹਾਡੇ ਦੋਵਾਂ ਦੇ ਸਿਰ ਵੀ ਇਹਨਾਂ ਦਾ ਘਰ ਤਬਾਹ ਹੋਵੇ ਕਿਉਂਕਿ ਉਹਦਾ ਤਾਂ ਅੱਜ ਤੱਕ ਬਣਿਆ ਨਹੀਂ। ਤੁਸੀਂ ਸਿਆਣੇ ਬਣੋ, ਘਰ ਨੂੰ ਚੰਬੜ ਜਾਓ। ਪੁੱਤਰਾ ਹਾਂ? ਸਾਹਿਬ ਤੁਸੀਂ ਥੋੜੀ ਨਾ ਹੋਸ਼ ਨਾਲ ਬੋਲੋ। ਗੋਲਾ ਨਹੀਂ ਮੇਰਾ ਵੀਰਾ ਹੈ। ਚਕਲ ਵੱਜ ਜਾਂਦੀ ਕਦੀ ਕਦੀ। ਚਲੋ ਸੌਰੀ। ਜੇ ਉਹ ਘਰ ਵਸਾਣਾ ਚਾਹੁੰਦਾ ਨਾ ਤੇ ਫਿਰ ਉਸ ਗੱਲ ਤੇ ਆਂਦਾ ਕਿ ਮੈਨੂੰ ਨਿਆਂ ਹੀ ਦਿੰਦਾ। ਜਿੰਨੀ ਤਿੱਕਰ ਜੱਗੇ ਨੇ ਮੈਨੂੰ ਨਿਆਂ ਨਹੀਂ ਨਾ ਦੇਣਾ ਹੈਗਾ। ਮੈਂ ਉਸ ਘਰ ਦੇ ਵਿੱਚ ਕੋਈ ਨਹੀਂ ਜਾਣਾ ਹੈਗਾ। ਇਧਰੋਂ ਮੈਨੂੰ ਨਿਆਂ ਦੇਵੇ ਤੇ ਇਧਰੋਂ ਮੈਂ ਘਰ ਚਲੀ ਜਾਣੀ। ਬਾਕੀ ਗੱਲਾਂ ਜਿੰਨੀਆਂ ਵੀ ਤੁਸੀਂ ਕਰ ਰਹੇ ਫਜ਼ੂਲ ਹੈ। ਮੇਰੇ ਕੋਈ ਗੱਲ ਪੱਲੇ ਪੈਂਦੀ ਨਹੀਂ ਪਈ। ਤੂੰ ਟੈਨਸ਼ਨ ਨਾ ਲਓ, ਤੇਰੇ ਪੱਲੇ ਮੈਂ ਗੱਲ ਪਾ ਲੈਣਾ। ਇੱਕ ਵਾਰੀ ਨਾ ਸਿਰਫ ਮੈਨੂੰ ਥੋੜਾ ਜਿਹਾ ਸੋਚਣ ਦਾ ਟਾਈਮ ਦੇ। ਮੈਂ ਅੰਦਰ ਜਾਂਦਾ ਪਿਆ ਜਾ ਕੇ ਮੱਟੀ ਦੇ ਸਿਰ ਪੈਣਾ ਆਟੇ ਵਾਲੇ ਚ ਮੇਰਾ ਆਟਾ ਦਿਮਾਗ ਖੁੱਲ ਗਿਆ ਸੀ। ਮੈਂ ਕੀ ਕਰਨਾ? ਮੇਰੇ ਵੱਲੋਂ ਭਾਵੇਂ ਛੱਪੜ 'ਚ ਜਾ ਕੇ ਪਾ ਸਿਰ ਆਪਣਾ। ਤੋਬਾ ਤੋਬਾ। ओ भरजाई बख्तावर अल्लाह ताला मेरी लई सुन। अगले महीने में जाता पे उम्रे थे ते दुआ करी मेरे हक के च। वो तो मैं वापसी आ गया ना, मैं भरजाई जो की चादर ले उसा ना धम धम दा पानी भी लाया। ਮਾਸ਼ਾਅੱਲਾ ਅੱਲਾਹ ਤਾਲਾ ਤੈਨੂੰ ਖਰੀਅਤ ਨਾਲ ਲੈ ਜਾਵੇ, ਹਾਈ ਤੇ ਖਰੀਅਤ ਨਾਲ ਵਾਪਸ ਆਵੇ। ਨਾਲੇ ਮੇਰੇ ਵਾਸਤੇ ਵੀ ਦੁਆ ਮੰਗੀ ਕਿ ਅੱਲਾਹ ਤਾਲਾ ਮੈਨੂੰ ਵੀ ਤੰਦਰੁਸਤੀ ਦੇਵੇ ਤੇ ਸੋਹਣਾ ਮਦੀਨੇ ਵਾਲਾ ਸਾਨੂੰ ਵੀ ਬੁਲਾਵੇ। दुआ में सारा लाके बढ़िया करे सा। ਅੱਛਾ ਮੇਰਾ ਭਰਾ ਅੱਲਾਹ ਤੈਨੂੰ ਖਰੀਅਤ ਨਾਲ ਲੈ ਜਾਵੇ। आमीन मेरी बहन। ਲੈ ਬਈ ਸ਼ਬੀਰਾ ਵੀਰਾ ਵੀ ਆਇਆ ਬੈਠਾ ਹੀ ਅੱਲਾ ਨੇ ਇਹਦੀ ਸੁਣ ਲਈ। ਚੱਲ ਦੱਸ ਮਾਸ਼ਾਅੱਲਾ ਲੈ ਵੀ ਸ਼ਬੀਰਾ ਆਇਆ ਬੈਠਾ। ਸ਼ਬੀਰਾ ਅੱਲਾ ਨੇ ਤੇਰੀ ਸੁਣ ਲਈ ਤੇ ਬੜਾ ਮੇਰਾ ਦਿਲ ਖੁਸ਼ ਹੋਇਆ ਵੀ ਸੋਹਣੇ ਦੀ ਜ਼ਿਆਰਤ ਆਇਆ ਹੈ। ਸੁਭਾਨ ਅੱਲਾ ਬੜਿਆ ਉੱਥੇ ਜਾਂਦਾ ਪੀਆ ਤੇ ਮੇਰੇ ਵੀ ਹੱਕ ਹੀ ਦੁਆ ਕਰੀ ਵੱਡੇ ਵੀਰਾ ਨੂੰ ਵੀ ਅੱਲਾ ਸੱਦੇ। ओ बाबू की मैं साग खाता है, मैंने खुशबू जी आई है। ਉਹ ਸਾਗ ਬੜਾ ਰੋਟੀ ਆਈ ਕੋਈ ਨਹੀਂ
ਸਾਗ ਪੀਆ ਮਰਚਾਂ ਥੋੜੀਆਂ ਹੀ ਉਹਦੇ ਵਿੱਚ ਲੂਣ ਆ ਗਿਆ ਉਹ ਮੈਂ ਇਹ ਸੋਚਿਆ ਹੈ ਮੈਂ ਜਾਣਾ ਤੇ ਫਿਰਾ ਕੋਲ ਕੋਈ 5-10,000 ਰੁਪਇਆ ਨੂੰ ਕੋਈ ਲੈ ਆਉਂਦਾ ਮੈਂ ਜਾਂਦਾ ਪਏ ਸੋਹਣੇ ਦੇ ਦਰ ਤੇ ਸੁਭਾਨ ਅੱਲਾ ਉਹ ਸੁਭਾਨ ਅੱਲਾ ਭਾਈ ਤੂੰ ਦਾ ਵਾਰੀ ਕਰ ਤੇ ਜਿਹੜੇ ਕੰਮ ਮੈਂ ਆਇਆ ਕੋਈ 10-15,000 ਰੁਪਇਆ ਮੈਨੂੰ ਦੇ ਓ ਮੇਰਾ ਵੀਰਾ ਇਹ 5-10,000 ਵਾਲੀ ਗੱਲ ਤੇ ਹੀ ਕੋੜੀ ਤੇ ਅੱਲਾ ਨੇ ਤੈਨੂੰ ਮੀਆਂ ਮੌਕਾ ਦਿੱਤਾ ਹੈ ਤੇ ਦਿਲ ਮੇਰਾ ਬੜਾ ਖੁਸ਼ ਹੈ ਜਾਂਦਾ ਰੱਬੂ ਪੀਆਂ 2 ਬੋਤਲਾਂ ਜ਼ਮਜ਼ਮ ਦੀਆਂ ਕੋਈ ਅਦਸੇਰਾ ਖਜੂਰਾਂ ਦਾ ਮੈਂ ਕੋਈ ਟੋਪੀ ਤਸਬੀਹ ਵੀ ਲਈ ਆਈ ਮੇਰੇ ਵਾਸਤੇ ਤੇਰਾ ਆਸਾਨ ਹੋ ਸੀ ਤੇ ਟੋਪੀ ਤਸਬੀਹ ਦਾ ਤੂੰ ਕੀ ਕਰੂ ਹੈ ਉਹ ਸਾਲ ਬਾਅਦ ਈਦ ਆਂਦੀ ਤੇ 9 ਵਜੇ ਤੂੰ ਕਮਰੇ ਚੋਂ ਨਿਕਲਣਾ ਕਦੀ ਈਦ ਨਹੀਂ ਪੜਨ ਗਿਆ ਤੇ ਉਸ ਵਿਚਾਰੇ ਰਾਹ ਜਾਂਦੀ ਫਟੀਕ ਮੰਦਾ ਪਿਆ ਓ ਕਮਲੀਆ ਤਸਬੀਹ ਤੈਨੂੰ ਦੇਸਾ ਤੂੰ ਤਾਂ ਨਮਾਜ਼ ਪੜਨੀ ਹੈ ਓ ਟੋਪੀ ਰੱਖ ਤੇ ਥੋੜਾ ਜਿਹਾ ਟੋਰਾ ਫੇਰਾ ਕਰ ਆਇਆ ਕਰ ਸਾ ਮੋਜ਼ੇ ਪਤਾ ਲੱਗਸਾ ਮੌਜੂਦ ਬੰਦਾ ਲੱਗ ਸਾਉਂਜ ਨਾ ਕਿਤੇ ਅੱਲਾ ਨੂੰ ਯਾਦ ਕਰਨਾ ਚੁੱਪ ਕਰ ਮੇਰਾ ਵੀਰਾ ਆਇਆ ਬੈਠਾ ਹਾਂ ਹੋਰ ਹੁਕਮ अस्सलाम वालेकुम जी इधे भी बंदा आया खलोता है कोई निगाह थोड़ी जी इधे भी मार लो ਸਾਨੂੰ ਪਤਾ ਕਿ ਸਾਡੇ ਘਰੇ ਬੰਦਾ ਆ ਕੇ ਖਲੋਤਾ ਅਸੀਂ ਅੰਨੇ ਨਹੀਂ ਆ ਡਿੰਗੇ ਮੋਢੇ ਵਾਲੇ ਸਾਰੇ ਪਿੰਡ ਦੇ ਵਿੱਚ ਲੁੱਟੀਆਂ ਲਾਵਾਂ ਵਾਲੇ ਆ ਓਏ ਆਂਦੀ ਸੁਣ ਤਾਂ ਲੈ ਉਹ ਕਿਹੜੇ ਕੰਮ ਆਇਆ ਏ ਸ਼ੁਰੂ ਹੋ ਗਈ ਅੱਗੋਂ ਕਾਰੋ ਬੱਚਾ ਕਿਹੜੀ ਗੱਲ ਕਰਨੀ गल है मसीत वाले चौक च ना ही आया खलोता कोई 21 ਚੱਕ ਦਾ ਉਹ ਪੁੱਛਦਾ ਪਿਆ ਨਜ਼ਰੇ ਦੇ ਘਰ ਜਾਣਾ ਮੈਂ ਆਖਾ ਮੈਂ ਆਪ ਨਜ਼ਰੇ ਦੇ ਘਰ ਜਾਂਦਾ ਪਿਆ ਕੀ ਕੰਮ ਹੈ ਉਹਨੇ ਕਹਾ ਕਾਰਡ ਦੇਣਾ ਮੈਂ ਉਹਦੇ ਕੋ ਕਾਰਡ ਫੜਿਆ 350 ਨੂੰ ਦਿੱਤਾ ਹੈ ਤੇ ਉਹ ਕਾਰਡ ਮੈਂ ਲੈ ਕੇ ਆ ਗਿਆ ਹੁਣ ਕਾਰਡ ਤੁਸੀਂ ਲਓ 350 ਸਮਝ ਦਿਓ ਇਹ ਤਾਂ ਬੜਾ ਚੰਗਾ ਕੀਤਾ ਹੀ ਇਹ ਮੈਨੂੰ ਫੜਾ ਤੇ 1000 ਰੁਪਇਆ ਮੇਰੇ ਕੋ ਬੰਦਾ ਤੂੰ ਰਾਤੇ ਆਵੇਂ ਖੁੱਲੇ ਖਰਾਕ ਤਨ ਦੇ ਦੇ ਸੀ ਉਹ ਬਾਊਆ ਹਾਂ। ਮੈਂ ਹੁਣ ਹਾਂ ਜਾਂਦਾ ਠੀਕ ਹੈ। ਤੇ ਪੈਸਾ ਦਾ ਕੋਈ ਤਰਲਾ ਮਾਰ ਤੇ ਮੈਂ ਮੇਰੇ ਘਰੇ ਬੜਾ ਮਿੰਚਾ ਠੀਕ ਹੈ ਜਾ ਠੀਕ ਹੈ ਚੰਗਾ ਚਲ ਠੀਕ ਹੈ। ਚੰਗਾ ਭਰਜਾਈ ਚੰਗਾ ਬਾਊ ਹੁਣ ਸ਼ਾਮੀ ਮੈਂ ਦੀ ਜਾਸੀ 350 ਵੇ ਮੇਰਾ ਪੁੱਤਰ ਤੈਨੂੰ 350 ਕੋਈ ਨਹੀਂ ਦੇਣਾ ਤੂੰ ਸਾਡੇ ਕੋਲ ਕੋਈ ਪੁੱਛ ਕੇ ਦਿੱਤਾ ਹਾ ਇਹਦਾ ਮਤਲਬ ਮੈਂ 350 ਗਵਾ ਬੈਠਾ ਆ ਜਾ ਨੀ ਹੋ ਕੇ ਨਿਕਲ ਸਾਡੇ ਟੋਡੇ ਹੁਣ ਵੇਖ ਵੇ ਨਹੀਂ ਬਿਟਰ ਤੇ ਭੈਣਾ ਮੈਂ ਤਾਂ ਬੱਜੜ ਹੋ ਗਿਆ ਸਾਰੀ ਜ਼ਿੰਦਗੀ ਮੈਂ ਤਾਂ ਬਾਜ ਲੱਗ ਗਿਆ ਦਾ ਕਿਉਂ ਮੈਂ ਸਾਲਾ ਸਾਹਿਬ ਆਇਆ ਮੈਂ ਗੱਲ ਸਾਲਾ ਸਾਹਿਬ ਤੇਰੀ ਲੱਤ ਹੀ ਲੱਗੀ ਗਈ ਹੈ ਮੈਂ ਤੈਨੂੰ ਸਾਲਾ ਬਸਦਨਾ ਤੂੰ ਮੈਨੂੰ ਸੱਦੀ ਜਾ ਆਪਾਂ ਲਈਆਂ ਦਿੱਤੀਆਂ ਹੋਈਆਂ ਨੇ ਕੋ ਕੱਲੇ ਮੈਂ ਨਹੀਂ ਤੈਨੂੰ ਦਿੱਤੀ ਹੋਈ ਹਾਂ ਇਹ ਗੱਲ ਤਾਂ ਲੇਕਿਨ ਮਾਫ ਕਰੀ ਤੇਰੇ ਜ਼ਹਿਨ ਤੇ ਸੱਟ ਲੱਗੀ ਮੈਂ ਬੌਂਦਲਾ ਖੜਾ ਹੁਣ ਤਾਂ ਖੁਸ਼ੀ ਹੋਈ ਖਲੋਤੀ ਹੈ ਮੇਰੇ ਵੀਰਾਂ ਨੂੰ ਸੱਟ ਲਵਾ ਤੇ ਜੱਗਿਆ ਮੈਨੂੰ ਮਾਫ ਕਰ ਦੇ ਮੈਂ ਪਤਾ ਨਹੀਂ ਇਹ ਕਿਵੇਂ ਐਡੀ ਵੱਡੀ ਗਲਤੀ ਕਰ ਬੈਠੀ ਆ ਬਸ ਕਰਾਂ ਵੀ ਤੇ ਕਰਾਂ ਕੀ ਤੇਰੇ ਭਰਾ ਨੇ ਜਿਹੜਾ ਮੈਨੂੰ ਪੱਕਿਆ ਹੀ ਐਡਾ ਕਰ ਦਿੱਤਾ ਹੈਗਾ ਸੀ ਗੱਲਾਂ ਕਰ ਕਰਕੇ ਜਿਹੜਾ ਮੈਂ ਸ਼ੱਕ ਕਰਨ ਲੱਗ ਪਈ ਤੇਰੇ ਤੇ ਮੈਂ ਤੇ ਤੇਰੀ ਵੀ ਗੁਨਾਹਗਾਰ ਹੋ ਗਈ ਤੇ ਉਸ ਅੱਲਾ ਦੀ ਵੀ ਮੈਨੂੰ ਮਾਫ ਕਰ ਦੇ ਅੱਲਾ ਨੂੰ ਵੀ ਮੈਂ ਮਨਾ ਲਵਾਂਗੀ ਰੋ ਧੋ ਕੇ ਹੁਣ ਤੈਨੂੰ ਬੜਾ ਪਤਾ ਲੱਗਿਆ ਖਲੋਤਾ ਕਿ ਮੈਂ ਗਲਤ ਸਾਂ ਮੈਂ ਪਹਿਲੇ ਤੈਨੂੰ ਇਹੀ ਬਕਵਾਸ ਕਰਦਾ ਰਿਹਾ ਜੱਟੀਏ ਮੈਂ ਤੇਰੇ ਤੋਂ ਬਗੈਰ ਕਿਸੇ ਲਈ ਵੇਖਣ ਦਾ ਕਦੇ ਸੋਚ ਵੀ ਨਹੀਂ ਸਕਦਾ ਜਿਹੜੇ ਦਿਨ ਮੈਂ ਤੇਰੇ ਤੋਂ ਬਗੈਰ ਕਿਸੇ ਲਈ ਵੇਖਾਂ ਮੈਨੂੰ ਮੌਤ ਆ ਜਾਵੇ ਓਏ ਏਡੀ ਸੋਹਣੀ ਮੇਰੀ ਸਵਾਣੀ ਹੈ ਓਏ ਅੱਠੇ ਟਾਈਮ ਮੇਰੀ ਇੱਜ਼ਤ ਕਰਦੀ ਹੈ ਤੇ ਫਿਰ ਮੈਂ ਕਿਵੇਂ ਬਾਹਰ ਵੇਖ ਸਕਦਾ ਲੇਕਿਨ ਤੂੰ ਸਮਝੀ ਉਦੋਂ ਆ ਕੇ ਜਦੋਂ ਮੇਰੇ ਪੱਲੇ ਕੱਖ ਨਹੀਂ ਰਹੇ बाकी रही दाल शात दी ए मेरी समानी नु आदि सतली बहन समझदा ਹੈ हाँ अगर हमारी वीडियो अच्छी लगे तो हमारा चैनल स्कोप 360 को सब्सक्राइब करें और बेल आइकन प्रेस जरूर करें।